ਜ਼ੁਲਮ ਨੂੰ ਕਰਦਿਆਂ ਦੇ ਫਿਊਜ਼ ਵੇਖਦੇ ਰਹੋ ਇੱਥੇ ਰੱਖ ਨਿਊਜ਼। ਇੱਥੇ ਰੱਖ ਨਿਊਜ਼ ਵੇਖਣ ਸੁਣਨ ਵਾਲੇ ਸਾਰੇ ਜੀਆਂ ਨੂੰ ਮੁਹੰਮਦ ਸਾਦ ਜੀ ਆਇਆਂ ਨੂੰ ਆਖਦਾ ਹੈ। ਅੱਜ ਦੀਆਂ ਕੁਝ ਸਜਰੀਆਂ ਤੇ ਵੱਡੀਆਂ ਖਬਰਾਂ ਲੈ ਕੇ ਹਾਜ਼ਰ ਹੋ ਗਏ ਹਾਂ। ਪੰਜਾਬ ਦੇ ਸਾਬਕਾ ਮੁੱਖ ਵਜ਼ੀਰ ਚੌਧਰੀ ਪਰਵੇਜ਼ ਲਾਈ ਦੇ ਕਰਪਸ਼ਨ ਸਕੈਂਡਲ ਵਿੱਚ ਚੌਧਰੀ ਪਰਵੇਜ਼ ਲਾਈ ਦੇ ਸਾਬਕਾ ਮੁੱਖ ਸਕੱਤਰ ਮੁਹੰਮਦ ਖਾਨ ਭੱਟੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜ਼ਰਾਏ ਮੁਤਾਬਕ ਮੁਹੰਮਦ ਖਾਨ ਭੱਟੀ ਨੂੰ ਤਾਮੀਰਾਤੀ ਠੇਕਿਆਂ ਵਿੱਚੋਂ 1 ਅਰਬ ਰੁਪਏ ਦੇ ਘੁਟਾਲੇ ਦੇ ਇਲਜ਼ਾਮ ਉਤੇ ਨੈਬ ਲਾਹੌਰ ਨੇ ਗ੍ਰਿਫਤਾਰ ਕੀਤਾ। ਮੁਲਜ਼ਮ ਉਤੇ ਇਖਤਿਆਰ ਦਾ ਨਾਜਾਇਜ਼ ਵਰਤੋਂ ਕਰਦੇ ਹੋਇਆਂ ਗੁਜਰਾਤ ਅਤੇ ਹੋਰਨਾਂ ਸ਼ਹਿਰਾਂ ਵਿੱਚ ਗੈਰ ਕਾਨੂੰਨੀ ਭਰਤੀਆਂ ਕਰਾਉਣ ਦਾ ਵੀ ਇਲਜ਼ਾਮ ਹੈ। ਬੋਲ ਨਿਊਜ਼ ਦੇ ਜ਼ਰਾਏ ਮੁਤਾਬਕ ਦੂਜੇ ਮੁਲਜ਼ਮਾਂ ਨਾਲ ਰਲ ਕੇ ਅਜ਼ਮਤ ਹਯਾਤ ਨੂੰ ਪੰਜਾਬ ਹਾਈਵੇ ਦੇ ਮਹਿਕਮੇ ਵਿੱਚ ਬਤੌਰ ਐਕਸੀਅਨ ਭਰਤੀ ਕਰਵਾ ਕੇ ਤੇ ਉਸ ਦਾ ਵਰਤੋਂ ਕੀਤਾ। ਮੁਲਜ਼ਮ ਮੁਹੰਮਦ ਖਾਨ ਭੱਟੀ ਨੇ ਸ਼ਰੀਕ ਮੁਲਜ਼ਮਾਂ ਨਾਲ ਰਲ ਮਿਲ ਕੇ ਗੁਜਰਾਤ ਵਿੱਚ 116 ਤਰੱਕੀਆਤੀ ਸਕੀਮਾਂ ਮਨਜ਼ੂਰ ਕਰਾਈਆਂ। ਤਰੱਕੀਆਤੀ ਠੇਕਿਆਂ ਵਿੱਚ ਮੁਬੱਇਨਾ ਤੌਰ ਉਤੇ 1 ਅਰਬ ਰੁਪਏ ਤੋਂ ਵੱਧ ਆਪਣੇ ਖੀਸਿਆਂ ਵਿੱਚ ਠੋਕੇ। ਆਪਣੇ ਮਨਪਸੰਦ ਠੇਕੇਦਾਰ ਅਜ਼ਮਤ ਹਯਾਤ ਨੂੰ ਠੇਕਿਆਂ ਵਿੱਚ ਰਿਸ਼ਵਤ ਲੈਣ ਲਈ ਵਰਤਿਆ ਗਿਆ। ਮੁਲਜ਼ਮਾਂ ਨੇ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਕੰਮ ਚੁੱਕ ਦਿੱਤਾ, ਭਾਵ ਠੇਕੇਦਾਰਾਂ ਨੂੰ ਪੂਰੀਆਂ ਅਦਾਇਗੀਆਂ ਕਰਕੇ ਤੇ ਆਪਣਾ ਹਿੱਸਾ ਕਮਿਸ਼ਨ ਦੇ ਨਾਮ ਉਤੇ ਵਸੂਲਿਆ। ਬੋਲ ਨਿਊਜ਼ ਦੇ ਮੁਤਾਬਕ ਠੇਕਿਆਂ ਵਿੱਚ ਮੁਬੱਇਨਾ ਕਰਪਸ਼ਨ ਦੀ ਰਕਮ ਪੰਜਾਬ ਦੇ ਸਾਬਕਾ ਮੁੱਖ ਵਜ਼ੀਰ ਚੌਧਰੀ ਪਰਵੇਜ਼ ਲਾਈ, ਚੌਧਰੀ ਮੋਨਸ ਲਾਈ ਅਤੇ ਮੁਹੰਮਦ ਖਾਨ ਭੱਟੀ ਦੇ ਜ਼ਾਤੀ ਬੈਂਕ ਖਾਤਿਆਂ ਵਿੱਚ ਜਾਂਦੀ ਰਹੀ। ਨੈਬ ਲਾਹੌਰ ਨੇ ਛਾਣ ਫੂਕ ਅਗਾਂਹ ਵਧਾਉਣ ਲਈ ਮੁਲਜ਼ਮ ਮੁਹੰਮਦ ਖਾਨ ਭੱਟੀ ਨੂੰ ਸੈਂਟਰਲ ਜੇਲ੍ਹ ਗੁਜਰਾਂਵਾਲਾ ਕੋਲੋਂ ਆਪਣੀ ਹਿਰਾਸਤ ਵਿੱਚ ਲੈ ਲਿਆ। ਅਗਲੀ ਖਬਰ ਵੱਲ ਵਧਦੇ ਹਾਂ। ਸੂਬਾ ਬਲੋਚਿਸਤਾਨ ਦੇ ਗਵਾਦਰ ਵਿੱਚ ਪਾਕਿਸਤਾਨ ਦੀ ਸਮੁੰਦਰੀ ਫੌਜ ਦਾ ਉੱਡਦਾ ਹੋਇਆ ਹੈਲੀਕਾਪਟਰ ਡਿੱਗ ਕੇ ਤਬਾਹ ਹੋ ਗਿਆ। ਹੈਲੀਕਾਪਟਰ ਸਿੱਖਿਆ ਦੀ ਉਡਾਨ ਉਤੇ ਸੀ, ਜਿਹੜਾ ਮੁਮਕਿਨਾ ਤੌਰ ਤੇ ਫਨੀ ਖਰਾਬੀ ਦੇ ਕਰਕੇ ਹਾਦਸੇ ਦਾ ਸ਼ਿਕਾਰ ਬਣਿਆ। ਜ਼ਰਾਏ ਮੁਤਾਬਕ ਹੈਲੀਕਾਪਟਰ ਵਿੱਚ ਸਵਾਰ 2 ਅਫਸਰ ਤੇ 1 ਜਵਾਨ ਇਸ ਹਾਦਸੇ ਵਿੱਚ ਸ਼ਹੀਦ ਹੋ ਗਏ ਨੇ। ਅਗਲੀ ਖਬਰ ਵੱਲ ਵਧਦੇ ਹਾਂ। ਪੀਟੀਆਈ ਦੇ ਚੇਅਰਮੈਨ ਇਮਰਾਨ ਖਾਨ ਦੀ ਜਨਾਨੀ ਬੁਸ਼ਰਾ ਬੀਬੀ ਨੇ ਆਪਣੀ ਮੁਮਕਿਨਾ ਗ੍ਰਿਫਤਾਰੀ ਉਤੇ ਲਾਹੌਰ ਹਾਈ ਕੋਰਟ ਦਾ ਬੂਹਾ ਖੜਕਾ ਦਿੱਤਾ। ਅਰਜ਼ੀ ਵਿੱਚ ਵਫਾਕ, ਨੈਬ ਅਤੇ FIA ਸਣੇ ਹੋਰਨਾਂ ਨੂੰ ਵੀ ਫਰੀਕ ਬਣਾਇਆ। ਫਰੀਕ ਬਣਾਉਂਦੇ ਹੋਇਆ ਆਪਣੇ ਪੱਖ ਇਹ ਰੱਖਿਆ ਕਿ ਨੈਬ, FIA ਤੇ ਪੰਜਾਬ ਪੁਲਿਸ ਸਣੇ ਹੋਰਨਾਂ ਇਦਾਰਿਆਂ ਨੇ ਬੇਨੀਅਤ ਤੇ ਕਾਨੂੰਨ ਦੇ ਖਿਲਾਫ ਮੁਕੱਦਮੇ ਦਰਜ ਕੀਤੇ ਹੋਏ ਨੇ। ਮੇਰੇ ਜਣੇ ਤੋਂ ਬਾਅਦ ਮੈਨੂੰ ਵੀ ਉਹ ਸਿਆਸੀ ਇੰਤਕਾਮ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਬੁਸ਼ਰਾ ਬੀਬੀ ਨੇ ਅਦਾਲਤ ਮੂਹਰੇ ਬੇਨਤੀ ਕੀਤੀ ਕਿ ਜੂਨ 2022 ਤੋਂ ਪਹਿਲਾਂ ਕੋਈ ਵੀ ਮੁਕੱਦਮਾ ਜਾਂ ਇਨਕੁਆਇਰੀ ਮਗਰ ਨਹੀਂ ਸੀ। ਜੂਨ 2022 ਤੋਂ ਲੈ ਕੇ ਹੁਣ ਤੱਕ ਦਰਜ ਲੁਕਮੇ ਮੁਕੱਦਮੇ ਇਨਕੁਆਇਰੀਆਂ ਦੀ ਸਾਰੀ ਜਾਣਕਾਰੀ ਦਿੱਤੀ ਜਾਏ। ਮੁਕੱਦਮਿਆਂ ਦੀ ਜਾਣਕਾਰੀ ਦੇਣ ਉਤੇ ਕਿਸੇ ਵੀ ਮੁਕੱਦਮੇ ਵਿੱਚ ਗ੍ਰਿਫਤਾਰ ਨਾ ਕੀਤਾ ਜਾਵੇ। ਅੱਗੇ ਆਓ। ਅਟਕ ਜੇਲ੍ਹ ਦੇ ਵਿੱਚ ਤਹਿਰੀਕੇ ਇਨਸਾਫ ਦੇ ਚੇਅਰਮੈਨ ਇਮਰਾਨ ਅਹਿਮਦ ਖਾਨ ਨਿਆਜ਼ੀ ਦੇ ਗਵਾਂਢੀ ਡੱਕੇ ਹੋਏ ਪੰਜਾਬ ਦੇ 2 ਵਾਰਡ ਦੇ ਸਾਬਕਾ ਪ੍ਰਧਾਨ ਤੇ ਤਹਿਰੀਕੇ ਇਨਸਾਫ ਦੇ ਸਦਰ ਚੌਧਰੀ ਪਰਵੇਜ਼ ਲਾਈ ਦੀ ਅਟਕ ਜੇਲ੍ਹ ਵਿੱਚ ਅਚਾਨਕ ਸਿਹਤ ਖਰਾਬ ਹੋ ਗਈ। ਹਿੱਕ ਵਿੱਚ ਪੀੜ ਉੱਠਣ ਕਰਕੇ ਇਸਲਾਮਾਬਾਦ ਦੇ ਪਿਮਜ਼ ਹਸਪਤਾਲ ਭਰਤੀ ਕਰਵਾ ਦਿੱਤਾ ਗਿਆ। ਖਬਰਾਂ ਮੁਤਾਬਕ ਚੌਧਰੀ ਪਰਵੇਜ਼ ਲਾਈ ਦਾ ਪਿਮਜ਼ ਹਸਪਤਾਲ ਵਿੱਚ ਇਲਾਜ ਮੁਆਲਜੇ ਲਈ ਕੀਤਾ ਗਿਆ ਮੁਆਇਨਾ ਪੂਰਾ ਹੋ ਗਿਆ। ਚੌਧਰੀ ਪਰਵੇਜ਼ ਲਾਈ ਦਾ ਹਸਪਤਾਲ ਵਿੱਚ ਦਿਲ ਦੀ ਵਾਰਡ ਵਿੱਚ ਮੁਆਇਨਾ ਕੀਤਾ ਗਿਆ। ਉੱਥੇ ਨਬਜ਼ ਅਤੇ ਬਲੱਡ ਪ੍ਰੈਸ਼ਰ ਵੀ ਵੇਖਿਆ ਗਿਆ। ਨਾਲ ਹੀ ਹੋਰ ਟੈਸਟਾਂ ਲਈ ਨਮੂਨੇ ਵੀ ਲੈ ਲਏ ਗਏ। ਪਿਮਜ਼ ਹਸਪਤਾਲ ਦੀ ਬੁਲਾਰਨ ਡਾਕਟਰ ਅਨੀਜ਼ਾ ਦਾ ਕਹਿਣਾ ਸੀ ਕਿ ਪਿਮਜ਼ ਹਸਪਤਾਲ ਵਿੱਚ ਪਰਵੇਜ਼ ਲਾਈ ਨੂੰ ਰੂਟੀਨ ਦੇ ਚੈੱਕਅਪ ਲਈ ਲਿਆਂਦਾ ਗਿਆ ਹੈ ਅਤੇ ਚੌਧਰੀ ਪਰਵੇਜ਼ ਲਾਈ ਦੀ ਸਿਹਤ ਤਸੱਲੀ ਬਖਸ਼ ਹੈ। ਅਗਲੀ ਖਬਰ ਵੱਲ ਆਓ। ਪਾਕਿਸਤਾਨ ਦੇ ਸਾਬਕਾ ਵਜ਼ੀਰ ਆਜ਼ਮ ਨਵਾਜ਼ ਸ਼ਰੀਫ, ਜਿਹੜੇ ਵਰ੍ਹਿਆਂ ਤੋਂ ਬਰਤਾਨੀਆ ਦੇ ਸ਼ਹਿਰ ਲੰਡਨ ਵਿੱਚ ਫਸੇ ਹੋਏ ਨੇ, ਆਖਰਕਾਰ ਲੰਡਨ ਵਿੱਚੋਂ ਨਿਕਲਣ ਵਿੱਚ ਕਾਮਯਾਬ ਹੁੰਦੇ ਦਿਖਾਈ ਦੇ ਰਹੇ ਨੇ। ਪਾਕਿਸਤਾਨ ਮੁਸਲਿਮ ਲੀਗ ਨੂਨ ਦੇ ਜ਼ਰਾਏ ਦਾ ਕਹਿਣਾ ਹੈ ਕਿ ਮੀਆਂ ਨਵਾਜ਼ ਸ਼ਰੀਫ 15 ਅਕਤੂਬਰ ਨੂੰ ਲੰਡਨ ਤੋਂ ਲਾਹੌਰ ਦੇ ਹਵਾਈ ਅੱਡੇ ਉੱਤੇ ਲੈਵਣਗੇ। ਜ਼ਰਾਏ ਦਾ ਇਹ ਵੀ ਕਹਿਣਾ ਸੀ ਕਿ ਨਵਾਜ਼ ਸ਼ਰੀਫ ਪਾਕਿਸਤਾਨ ਪਰਤਣ ਲਈ ਜਹਾਜ਼ ਸਾਲਮ ਨਹੀਂ ਕਰਾਉਂਦੇ, ਬਲਕਿ ਆਮ ਸਵਾਰੀਆਂ ਦੇ ਨਾਲ ਬਹਿ ਕੇ ਤੇ ਪਾਕਿਸਤਾਨ ਮੋੜ ਆਉਂਦੇ। ਨਵਾਜ਼ ਸ਼ਰੀਫ ਨੇ ਜਮਾਤ ਦੇ ਮੁੱਖ ਆਗੂਆਂ ਨੂੰ ਜੀ ਆਇਆਂ ਨੂੰ ਕਰਨ ਦੀ ਜ਼ਿੰਮੇਵਾਰੀ ਦੇ ਦਿੱਤੀ ਹੈ। ਜ਼ਰਾਏ ਦਾ ਕਹਿਣਾ ਹੈ ਕਿ ਨਵਾਜ਼ ਸ਼ਰੀਫ ਵੱਲੋਂ ਸਾਬਕਾ ਅਸੈਂਬਲੀ ਮੈਂਬਰਾਂ, ਮੁੱਖ ਆਗੂਆਂ ਨੂੰ ਜੀ ਆਇਆਂ ਨੂੰ ਜਲਸੇ ਵਿੱਚ ਵੱਧ ਤੋਂ ਵੱਧ ਬੰਦੇ ਲਿਆਉਣ ਦੀ ਹਦਾਇਤ ਕਰ ਦਿੱਤੀ ਹੈ। ਹੁਣ ਤੱਕ ਲਈ ਐਨਾ ਹੀ। ਅਸੀਂ ਮਿਲਾਂਗੇ ਫੇਰ ਹੱਸਦੇ ਵਸਦੇ ਤੇ ਭੱਜਦੇ ਨੱਸਦੇ ਰਹੋ। ਅੱਲਾ ਰਾਖਾ ਹੋਵੇ ਜੇ।